बिस्मिल्लाहिर्रहमानिर्रहीम। अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह से भी ठीक। अल्लाह पाक सानू खुश रखे, आबाद रखे जी। अज का ब्लॉग करते हैं शुरू। तो ना मौसम जो बहुत ज़्यादा खराब होया है वा, तो लग रहा है कि जिवें ना थोड़ी देर तक ना बारिश आ जानी है। तो बारिश होने तो पहले ना बोरियां धो लीए, क्योंकि बोरियां कल ना गंदियां हो गई सी, हवा नाल डिग गई गारे दे विच। धो के अंदर टंगते हैं तो फिर खुश्क हो जानी, नचड़ियाँ फिर ना इस्तेमाल होंदियां वा बाहर जाने वास्ते। नहीं आगा जल्दी करो। हवा इन्नी तेज चलन दी है ना, नाल हल्की हल्की बारिश भी हो रही है। बोरी जी ना उड़ हो गई, उधर की कोठियां रही रानी। अच्छा आ गया छत पर, आपका रख दें। लो जी, अज ना पकौड़े का इरादा बनाया, तो लगता बारिश जी ना पकौड़े नहीं बना देनी, क्योंकि समान जो ना बाहरों लिया वाला वा। जी माशाल्लाह पकौड़े का इरादा बनाया सी, बारिश नहीं रुक रही है, फिर भी ना मैं पकौड़े का समान जो ना तैयार करके रख लेने, जिद्दी बारिश रुकेगी बाकी चीज़ा लिया के तो पकौड़े बनाने स्टार्ट कर दें, क्योंकि इदा के मौसम च ना पकौड़े तो लाजमी होंगे, पकौड़े तो नाल चाय मजे आते। देखो जी कि बारिश पई, मैं लगता बाहरली साइड तो जाके सानू देखना पैना, नीचे पानी तो नहीं पै गया, सारी दीवार तक कितना चीरी गई है। पानी सारा इधर आ रहा है। पानी बंद नहीं होता, टेंशन ना लो।
ਜੇ ਪਰਨਾਲੇ ਦਾ ਪਾਣੀ ਜਿਹੜਾ ਨਾ ਇੱਥੇ ਗਿਰਦਾ ਤੇ ਉੱਥੇ ਹੀ ਨਾ ਟੋਇਆ ਪਿਆ ਹੋਇਆ ਦੀਵਾਰ ਨੂੰ ਪਾਣੀ ਪੈ ਗਿਆ। ਹੁਣ ਇੱਥੇ ਮਿੱਟੀ ਸੁੱਟ ਕੇ ਨਾ ਤੇ ਉੱਪਰ ਦਬਾ ਰਹੇ ਹਾਂ ਤਾਂ ਕਿ ਅੱਛੇ ਤਰੀਕੇ ਨਾਲ ਮਿੱਟੀ 'ਚ ਰੱਖ ਦਈਏ, ਨੀਂਹ 'ਚ ਦੁਬਾਰਾ ਪਾਣੀ ਨਾ ਪਏ ਕਿਉਂਕਿ ਦੀਵਾਰ ਜਿਹੜੀ ਗਿਰਨ ਵਾਲੀ ਹੋ ਗਈ ਹੈ। ਇਹ ਕਿਚਨ ਨੂੰ ਵੀ ਦੀਵਾਰ ਲੱਗਦੀ ਹੈ ਤੇ ਰਸੋਈ 'ਚ ਵੀ ਜਾਂਦੀ ਹੈ। ਕਿਚਨ ਨੂੰ ਤੇ ਦੀਵਾਰ ਨੂੰ ਫਿਰ ਦੋਨਾਂ ਨੂੰ ਮਸਲਾ ਬਣਨਾ। ਇਹ ਜੀ ਸਾਡਾ ਕਮਰਾ, ਕਮਰੇ ਦਾ ਪਾਣੀ ਜਿਹੜਾ ਨਾ ਉਹ ਵੀ ਗਿਰ ਰਿਹਾ ਸਾਰਾ। ਦੇਖੋ ਜਿੱਥੇ ਪਾਣੀ ਸਾਰਾ ਜਮ੍ਹਾਂ ਹੋਇਆ ਉੱਥੇ ਵੀ ਨੀਂਹ 'ਤੇ ਪਾਣੀ ਪਿਆ ਵਾ ਤੇ ਉੱਥੇ ਵੀ ਉਹਨਾਂ ਨੂੰ ਪਾਣੀ ਪਾਉਣਾ ਪੈਣਾ ਵਾ। ਪਾਣੀ ਕਹਿਤਾ ਮਿੱਟੀ ਪਾਣੀ ਪੈਣੀ ਹੈ ਤਾਂ ਕਿ ਨੀਂਹ ਦੇ ਵਿੱਚ ਪਾਣੀ ਨਾ ਜਾਏ। ਮੈਂ ਸਾਰੀ ਅੰਗੀਠੀ ਜਿਹੜੀ ਹੈ ਨਾ ਕੰਧ ਨਾਲੋਂ ਵੱਖਰੀ ਹੋਈ ਪਈ ਹੈ। ਜਿੱਦਾਂ ਹੀ ਇੱਟਾਂ ਚੁੱਕਣ ਦੀ ਦੇਰ ਇਹਨੇ ਡਿੱਗ ਪੈਣਾ ਅੰਗੀਠੀ ਵੀ, ਤੇ ਸਾਰੀ ਦੀਵਾਰ ਯਕੀਨ ਕਰੋ ਕਿ ਨਾ ਬਹੁਤ ਵੱਡੀ ਬਹੁਤ ਜ਼ਿਆਦਾ ਪਰੇਸ਼ਾਨੀ ਬਣ ਗਈ ਹੈ। ਤੁਸੀਂ ਇਹ ਸੋਚੋ ਕਿ ਹੁਣ ਬਾਰਿਸ਼ ਆਵੇ ਤਾਂ ਅਸੀਂ ਤੇ ਇੱਥੇ ਵਿਹੜੇ ਦੇ ਵਿੱਚ ਹੀ ਹੈ ਨਾ ਹੁਣ ਅਸੀਂ ਕਮਰੇ 'ਚ ਜਾਣ ਜੋਗੇ ਤੇ ਨਾ ਹੀ ਕਿਤੇ 'ਚ ਜਾਣ ਜੋਗੇ। ਇਹਨਾਂ ਦੋਨਾਂ ਚੀਜ਼ਾਂ ਦਾ ਨਾ ਡਿੱਗਣ ਦਾ ਡਰ ਆ। ਸਾਰਾ ਨਾ ਪਿਛਲੀ ਸਾਈਡ ਤੋਂ ਨੀਂਹ 'ਚ ਪਾਣੀ ਪਿਆ ਤੇ ਸਾਰਾ ਇੱਥੇ ਜ਼ਮੀਨ ਦੇ ਨੀਚੋਂ ਦੀ ਹੋ ਕੇ ਨਾ ਤੇਰਾ ਦੀਵਾਰ ਜਿਹੜੀ ਸਾਰੀ ਨੀਹਾਂ ਨੂੰ ਪਾਣੀ ਲੱਗ ਗਿਆ ਤੇ ਸਾਰੀ ਜਿਹੜੀ ਨਾ ਇੱਥੇ ਤੱਕ ਚੀਰੀ ਗਈ ਆ। ਇਹ ਦੇਖੋ ਚੀਰੀ ਗਈ ਹੈ ਸਾਰੀ, ਤਬਾਹ ਹੋ ਗਈ ਹੈ। ਇਹ ਦੇਖੋ ਇਹ ਜਿਹੜੀ ਹੋ ਗਿਆ ਸੀ ਤੇ ਪਾਪਾ ਦੇ ਬੈਗ ਦੇ ਮੋੜ। ਔਰ ਇਹ ਜਿਹੜੀ ਕੰਧ ਹੈ ਨਾ ਇਹ ਵੀ ਇੱਥੋਂ ਸਾਰੀ ਚੀਰੀ ਗਈ। ਇੱਧਰ ਪੇੜ ਚੁੱਪ ਕਰੋ, ਅੱਲਾ ਖੈਰ ਕਰੇਗਾ ਸਭ। ਬਸ ਦੁਆ ਕਰੋ ਅੱਲਾ ਪਾਕ ਖੈਰ करे। कोई नहीं, सारी तबाह हो गई। और न बाहर मैंने कौन बंदा ਕਿਚਨ ਵੀ ਨਾ ਸਾਰਾ ਜਿਹੜਾ ਨੀ ਉੱਧਰ ਪਾਣੀ ਪਿਆ ਪਾਰਸ਼ੇ ਦਾ ਸਾਰਾ ਨੀਂਦ ਦੇ ਵਿੱਚ ਪਾਣੀ ਪੈ ਗਿਆ। ਸਾਰਾ ਜ਼ਮੀਨ ਵੀ ਸਾਰੀ ਚੀਰੀ ਗਈ, ਦੀਵਾਰ ਵੀ, ਇੱਧਰ ਵਾਲਾ ਪਿੱਲਰ ਵੀ ਹੋ ਗਿਆ ਵਾ ਤੇ ਇੱਧਰ ਕਿਚਨ 'ਚ ਵੀ ਆਉਣ ਨੂੰ ਡਰ ਲੱਗਦਾ ਕਿ ਆ ਪਿੱਲਰ ਜੇ ਇੱਦਾਂ ਹੀ ਡਿੱਗਣਾ ਛੱਤ ਸਾਰੀ ਗਿਰ ਜਾਣੀ। ਪਰ ਬਾਰਿਸ਼ ਆਉਂਦੀ ਆ ਗਾਰਡਨ ਵੀ ਗਿੱਲਾ। ਬਾਰਿਸ਼ ਆਈ ਨਾ ਤੇ ਇੱਥੇ ਵੀ ਉਹ ਦੇਖੋ ਨਿਸ਼ਾਨ ਹੈਗੇ ਪਾਣੀ, ਇੱਥੇ ਵੀ ਚੋਂਦਾ ਸਾਰਾ। ਬਾਰਿਸ਼ ਜਦੋਂ ਆਣੀ ਹੈ ਤੇ ਵੀ ਸਾਰੀ ਚੋਣੀ, ਇੱਧਰੋਂ ਵੀ ਪਾਣੀ ਪੈਂਦੇ ਇੱਧਰੋਂ ਵੀ। ਜ਼ਮੀਨ ਜਿਹੜੀ ਨਾ ਇੱਧਰ ਸਾਰਾ ਚੁੱਲ੍ਹੇ ਵਾਲੀ ਸਾਈਡ ਸਾਰੀ ਜ਼ਮੀਨ ਇੱਦਾਂ ਕਰਕੇ ਤੇੜਾਂ ਜੀ ਆ ਗਈਆਂ ਇੱਧਰ ਉਹ ਬਾਲਟੀ ਤੱਕ। ਇੱਧਰੋਂ ਇਹ ਸੰਗੀਠੀ ਤੋਂ ਲੈ ਕੇ ਇੱਧਰ सारी नीवी हो गई है, थल्ले हो गई है, इतनी साइड तो भी सारी अच्छी गई। जिस जगह ਤੇ ਮੈਂ ਖੜੀ ਇਹ ਵੀ ਜਗ੍ਹਾ ਨਾ ਨੀਵੀਂ ਹੋ ਗਈ ਆ। ਹੁਣ ਡਰ ਲੱਗਦਾ ਕਿ ਨਾ ਬੰਦਾ ਅੰਦਰ ਬੈਠ ਜੋਗਾ ਨਾ ਕਿਚਨ ਦੇ ਵਿੱਚ। ਇੱਕਦਮ ਕਿ ਕੱਲ ਅਸੀਂ ਚੈੱਕ ਕੀਤਾ ਵਾ ਬਾਰਿਸ਼ ਹੋਈ ਹੈ ਤੇ ਕੱਲ 2 ਦਿਨ ਲਗਾਤਾਰ ਤੇਜ਼ ਬਾਰਿਸ਼ ਹੋਈ ਹੈ। ਜਾ ਕੇ ਦੇਖਿਆ ਸੀ ਤੇ ਬਿਲਕੁਲ ਠੀਕ ਸੀਗਾ, ਕੋਈ ਮਸਲਾ ਮਸਾਇਲ ਨਹੀਂ ਸੀ। ਅੱਜ ਜਿੱਦਾਂ ਹੀ ਬਾਰਿਸ਼ ਹੋਈ ਨਾ ਤੇ ਅੱਜ ਸਾਰਾ ਪਤਾ ਨਹੀਂ ਕਿਵੇਂ ਨੀਹਾਂ ਦੇ ਵਿੱਚ ਨਾ ਪਾਣੀ ਚਲਾ ਗਿਆ ਤੇ ਸਾਰੇ ਘਰ ਦਾ ਨਾ ਸਮਝੋ ਕਿ ਕਿਸੇ ਟਾਈਮ ਵੀ ਨਾ ਗਿਰ ਸਕਦਾ। ਨਾ ਸਾਡੇ ਕੋਈ ਨਹੀਂ ਗੁੰਜਾਇਸ਼ ਹੈ ਚਲੋ ਬੰਦਾ ਕੋਈ ਹੋਰ ਕਮਰਾ। ਬਾਕੀ ਤੁਸੀਂ ਸਭ ਦੁਆ ਕਰੋ ਕਿ ਅੱਲਾ ਪਾਕ ਸਾਨੂੰ ਇੰਨੀ ਮਤਲਬ ਕਿਸੇ ਆਪਣਾ ਨਾ ਕੋਸ਼ਿਸ਼ ਕਰਦੇ ਕਿ ਕਮਰਾ ਜਿਹੜਾ ਨਾ ਕੋਈ ਤਿਆਰ ਕਰਕੇ ਪੱਕਾ ਤੇ ਤਾਂ ਕਿ ਉਹ ਡਿੱਗਣ ਦਾ ਡਰ ਨਹੀਂ ਹੋਏਗਾ। ਸਮਾਨ ਆਪਦੇ ਵਿੱਚ ਰੱਖਾਂਗੇ ਤੇ ਬੈਠਣ ਦੀ ਜਗ੍ਹਾ ਬਣ ਜਾਏਗੀ ਸਾਡੀ। ਔਰ ਜਿਹੜੀ ਇਹ ਦੀਵਾਰ ਕਿਚਨ ਹੋ ਗਈ ਤੇ ਇੱਧਰਲੀ ਜਿਹੜੀ ਦੀਵਾਰ ਹੈ ਨਾ ਕਮਰੇ ਦੀ ਸਾਹਮਣੇ, ਕਮਰੇ ਦੇ ਅੰਦਰ ਜਾਓ ਤਾਂ ਇਹਦੀ ਬਾਹਰ ਅੰਦਰਲੀ ਸਾਈਡ ਤੇ ਲਪਾਈ ਹੋਈ ਆ, ਮੋਟੀ ਤੈਅ ਲੱਗੀ ਹੋਈ ਹੈ ਲਪਾਈ ਦੀ ਮਿੱਟੀ ਦੀ। ਤੇ ਜਿਹੜੀ ਪਿਛਲੀ ਸਾਈਡ ਦੀ ਦੀਵਾਰ ਹੈ ਨਾ ਉੱਥੇ ਸਾਫ਼ ਨਜ਼ਰ ਆ ਰਹੀ, ਉੱਧਰ ਲਪਾਈ ਨਹੀਂ ਕੀਤੀ ਹੈਗੀ ਤੇ ਸਾਰੀ ਨਾ ਤਰੇੜ ਆਈ ਹੋਈ, ਉੱਧਰ ਵੀ ਨੀਂਹ ਦੇ ਵਿੱਚ ਨਾ ਪਾਣੀ ਪੈ ਗਿਆ। ਔਰ ਅਜੇ ਵੀ ਨਾ ਇੰਨੇ ਜ਼ਿਆਦਾ ਬੱਦਲ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣੇ ਕਾਲੇ ਸਿਆ ਬੱਦਲ ਤੇ ਕੋਈ ਪਤਾ ਨਹੀਂ ਹੈਗਾ ਕਿ ਫਿਰ ਬਾਹਰ ਕੇ ਕਿ ਬਾਰਿਸ਼ ਸ਼ੁਰੂ ਹੋ ਗਈ। ਜੇ ਬਸ ਦੁਆ ਕਰੋ ਕਿ ਅੱਲਾ ਪਾਕ ਖੈਰ ਕਰੇ ਕਿਉਂਕਿ ਇਹੀ ਸਾਨੂੰ ਡਰ ਹੈ ਕਿ ਗਿਰ ਨਾ ਜਾਵੇ। ਅੱਲਾ ਪਾਕ ਹਿਫਾਜ਼ਤ ਕਰੇ ਸਾਡੀ।
ਉਹ ਨਾਲੇ ਇਹ ਦੇਖੋ ਆ ਜਿਹੜਾ ਪਿੱਲਰ ਹੈ ਨਾ ਸਾਰਾ ਚੀਰਿਆ ਗਿਆ ਤੇ ਜਿਹੜਾ ਇਹ ਗਾਡਰ ਹੈ ਨਾ ਇਹਦੇ ਉੱਪਰ ਸਾਰਾ ਵਜ਼ਨ ਹੈ ਪਿੱਲਰ ਤੇ ਗਾਡਰ ਤੇ। ਜਦੋਂ ਇਸ ਦੇ ਵੀ ਪਿੱਲਰ ਡਿੱਗਣ ਦੀ ਵਜ੍ਹਾ ਤੋਂ ਨਾ ਜਿਹੜੀ ਛੱਤ ਆ ਉਹ ਸਾਰੀ ਇੱਧਰ ਨੂੰ ਡਿੱਗ ਜਾਣੀ। ਦੀਵਾਰ ਨੂੰ ਨਾ ਅੱਗੇ ਥੋੜੀ ਜਿਹੀ ਚੀਰ ਸੀ, ਹੁਣ ਜ਼ਿਆਦਾ ਚੀਰ ਹੋ ਗਈ ਹੈ ਤੇ ਜਿੱਦਾਂ ਥੋੜਾ ਟਾਈਮ ਹੁੰਦਾ ਜਾਂਦਾ ਉਦੋਂ ਦੇ ਜ਼ਿਆਦਾ ਚੀਰ ਆ ਜਾਂਦਾ ਵਾ। ਤੇ ਦੀਵਾਰ ਜਿਹੜੀ ਨਾ ਹੁਣ ਇੱਧਰ ਉੱਧਰ ਦੀ ਦੂਸਰੀ ਸਾਈਡ ਤੇ ਦੇਖ ਸਕਦੇ ਇੰਨਾ ਵੀ ਫਾਸਲਾ ਹੋ ਗਿਆ ਦੀਵਾਰ। ਭੁੱਖ ਲੱਗੀ ਸੀ ਤੇ ਖਾਣੇ ਦਾ ਨਾ ਵੀ ਖਾਣਾ ਬਣਾਉਣ ਲੱਗੇ ਸੀਗੇ ਤੇ ਕੀ ਹੋਇਆ ਕਿ ਜਦੋਂ ਸਾਰਾ ਕੁਝ ਦੇਖਿਆ ਨਾ ਤਾਂ ਸਾਡੀ ਸਮਝੋ ਕਿ ਭੁੱਖ ਹੀ ਮਰ ਗਈ। ਕੁਛ ਵੀ ਪਕਾਉਣ ਨੂੰ ਬਣਾਉਣ ਨੂੰ ਕੋਈ ਚੀਜ਼ ਨੂੰ ਦਿਲ ਨਹੀਂ ਕਰਦਾ। ਇੱਥੇ ਜਿਹੜਾ ਨਾ ਜਿਹੜਾ ਨੀਂਹ ਦੇ ਵਿੱਚ ਇੱਥੇ ਵੀ ਪਾਣੀ ਪਿਆ ਵਾ ਤੇ ਹੁਣ ਅਸੀਂ ਮਿੱਟੀ ਪਾਉਣ ਦੇ ਬਾਵਜੂਦ ਨਾ ਇਹਨੂੰ ਸੀਮੈਂਟ ਲਾ ਦਿੰਦੇ ਆ ਤਾਂ ਕਿ ਪਾਣੀ ਨਹੀਂ ਜਾਏਗਾ, ਖੁੱਲੂਗੀ ਵੀ ਨਹੀਂ। ਪਾਣੀ ਚਲੇ